दुकाना काफी पुरानियां लग गया ना। आहो पता ये सिक्कां दी सिखां दियां। अच्छा अच्छा। ते उंज किन्नी कुछ देर दियां बंद हो गई ने? ਜਦੋਂ ਉਹ ਤੁਰ ਗਏ ਨੇ ਉਹ ਬੂਆ ਖੋਲ ਕੇ ਨਾ ਤੇ ਉੱਥੇ ਰੱਖ ਦੇ। अच्छा ਜਦੋਂ ਉਹ ਤੁਰ ਗਏ ਨੇ ਉਦੋਂ ਨਹੀਂ ਬੰਦ ਨੇ ਪੁੱਤਰਾ ਵਿੱਚ ਰੱਖਿਆ ਹੈ ਸਮਾਨ ਲੋਕਾਂ ਨੇ। शाहजहां एंड सन्स चूड़ मुंडा यकम मगर 1987 मुराद है कि कोई 50-55 साल पिछे चले जाओ, ठीक है ना, क्योंकि देसी महीना लिखा है। तो यह लिखा जी ओम ते वेलकम, ए वेल ए कम, ए उर्दू च लिखा है ओम। ਖੱਤਰੀਆਂ ਦੀ ਦੁਕਾਨ ਹੁੰਦੀ ਸੀ। ਕਾਦੀ ਹੁੰਦੀ ਸੀ? ਸੁਣਿਆ ਕੀ ਬਜ਼ੁਰਗ ਦੱਸਦੇ ਨੇ। ਬਜ਼ੁਰਗ ਦਾ ਤੇ ਮੰਦਿਰ ਹੁੰਦਾ ਸੀ ਇੱਥੇ ਬੜਾ ਵੱਡਾ ਪਿੰਡ। ਇਹ ਪੂਰਾ ਬਾਜ਼ਾਰ ਹੁੰਦਾ ਸੀ, ਕਮ ਸੇ ਕਮ ਤੋੜੋ ਤੋੜ ਦੋਵੇਂ ਪਾਸੇ ਦੁਕਾਨਾਂ ਹੁੰਦੀਆਂ ਸੀ। ਉਹ ਯਾਰ ਜਿਹੜੀ ਚੀਜ਼ ਲਾਹੌਰ ਸ਼ਹਿਰ ਦਾ ਸਿਆਲਗੜ੍ਹ ਨਹੀਂ ਲੱਭਦੀ ਉਹ ਇੱਥੋਂ ਲੱਭਦੀ, ਇਸ ਪਿੰਡੋਂ ਲੱਭਦੀ ਹੁੰਦੀ ਸੀ। ਐਡਾ ਬੜਾ ਵੱਡਾ ਖੱਤਰੀ ਉਹਦੇ। ਤੁਹਾਨੂੰ ਸਾਰੀ ਡਿਟੇਲ ਮੈਂ ਵਾਹ ਲਾਂਗਾ ਇਸ ਪਿੰਡ ਦੀ, ਤੁਸੀਂ ਜੁੜਿਆ ਰਹਿਣਾ, ਵੀਡੀਓ ਨਹੀਂ ਛੱਡਣੀ, ਵੀਡੀਓ ਮੇਰੇ ਕਹਿੰਦੇ ਪੂਰੀ ਵੇਖਣੀ ਹੈ। ਇਹ ਦੇਖੋ ਤੁਸੀਂ, ਇਹਦੇ ਅੰਦਰ ਵੀ ਜਾ ਕੇ ਤੁਹਾਨੂੰ ਦਿਖਾ ਲੈਂਦੇ ਆ। ਇਸ ਵੇਲੇ ਮੈਂ ਖੜਾ ਹਾਂ ਪਿੰਡ ਚੂੜ ਮੁੰਡਾ ਔਰ ਮੇਰੇ ਪਿੱਛੇ ਪੁਰਾਣਾ ਖੱਤਰੀਆਂ ਦਾ ਬਾਜ਼ਾਰ, ਪੁਰਾਣੀਆਂ ਦੁਕਾਨਾਂ ਜਿਹੜੇ ਚੁਬਾਰੇ ਹੁੰਦੇ ਸਨ, ਲੇਕਿਨ ਇਸ ਵੇਲੇ ਸਿਰਫ ਦੁਕਾਨਾਂ ਹੀ ਰਹਿ ਗਈਆਂ ਨੇ, ਉੱਤੇ ਚੁਬਾਰੇ ਖਤਮ ਹੋ ਗਏ। ਖਤਰੀ ਹਾਂ ਖਰਬਾ ਰੁਪਈਆ। ਅੱਛਾ ਬੜੇ ਤਗੜੇ ਮਸ਼ਹੂਰ ਸੀ ਖੱਤਰੀਆਂ ਦਾ। ਚੂੜ ਮੁੰਡਾ ਪਿੰਡ। अस्सलाम वालेकुम दोस्तों, मैं औरंगजेब बेग एक नवी वीडियो के नाल तुहाडी खिदमत च हाज़र। यह बोर्ड लगा है उर्दू दे विच लिखिਆ चूड़ मुंडा, पिंड चूड़ मुंडा। यह मेरे बिल्कुल सामने पिंड है। ये 1947 की जो पार्टीशन नहीं सी हुई उदों सब तो वड्डा खत्तरियां दा पिंड सी। यह पूरे इलाके दे विच अमीर तरीन लोग सन हिंदू, दूरों आके इत्थों कर्जा लैके जांदे हुंदे सन और सूद दे उत्ते, यानी कि उन्हां दा कारोबार सी। ते नाल नाल इत्थे सनियारियां दी दुकानां, मनियारी, करियाना, हर चीज़ इत्थों मिलदी हुंदी सी। ते इत्थे बड़ा वड्डा मंदिर भी सी। इत्थे बाजार खत्तरियां दे अज भी असली हालत च बड़ियां दुकानां मौजूद ने। तो चलो अंदर चलने, तुहानूं गलियां बाजार विखालने जिथे कदी 1947 की पार्टीशन तो पहला हिंदू, मुस्लिम, सिख, क्रिश्चन सारे इकट्ठे जिंदगी गुजारदे हुंदे सन। और यादां बजुर्गां दियां शेयर करने पिंड चूड़ मुंडा, तहसील पसरूर, ज़िला सियालकोट। तो तुहानूं पुराने बाजार ते पुरानियां दुकानां और उत्थे लोकां नाल गल भी करांगे। तो चलो चलने पिंड च। अच्छा दोस्तों, मैं इस वक्त पहुंच चुका हूं चूड़ मुंडा गांव के अंदर और आप देख सकते हैं ये सारा जो है ना बाज़ार, ये पुराना यानी 1947 से पहले ये अमीर तरीन हिंदुओं का हुआ करता था। यहाँ सारे पुराने घर थे, बहुत सारे अब नए बन चुके हैं। वो बिल्कुल सामने भी एक पुरानी बिल्डिंग नज़र आ रही है। तो ये जनाब आ गए हम बाज़ार में। ये पुरानी दुकानें आप आज भी देख सकते हैं, बड़ी अच्छी हालत में मौजूद। इट्टां दा जनाब बनया वेखो तुसी डिज़ाइन, कोई सरिया कोई सीमेंट इस्तेमाल नहीं होया। तो यह जे पई दुकान, हाले तुहानूं बड़ियां दुकानां दिखानियां ने, तुसीं वीडियो नाल जुड़े रहो। तो यह देखियो, ओए होए होए अंदर वेहने आ, कुछ भी नहीं लभना, की लभना अंदर। ਇੱਕ ਹੀ ਰਹਿ ਗਈ ਹੈ ਪਿੰਡ ਦੇ ਵਿੱਚ, ਪੂਰੇ ਨੇ ਸਾਰਾ ਪਿੰਡ ਹੀ ਪੁਰਾਣਾ ਸੀ। ਆਹ ਨਹੀਂ ਹੁਣ ਵੇਖਿਆ ਨਾ। ਅੱਛਾ ਜ਼ੁਲੂਗਾ ਸਾਹਿਬ, ਤੁਸੀਂ ਕਿਦੋਂ ਕੁ ਦੇ ਇੱਥੇ ਦੁਕਾਨ ਦੇ ਚ? ਦੁਕਾਨ ਤਕਰੀਬਨ 20 ਸਾਲ ਹੀ ਹੋਈ ਦੁਕਾਨ ਬਣੀ ਨੇ। ਉਸ ਤੋਂ ਪਹਿਲੇ ਵੀ ਦੁਕਾਨ ਹੈ, ਸਾਡੇ ਆਉਣ ਤੋਂ ਪਹਿਲੇ ਵੀ ਦੁਕਾਨ ਹੈ। ਤੇ ਕੀ ਦੱਸਦੇ ਨੇ ਇੱਥੇ ਖੱਤਰੀਆਂ ਦੀ ਦੁਕਾਨ ਹੁੰਦੀ ਸੀ? ਖੱਤਰੀਆਂ ਦੀ ਦੁਕਾਨ ਹੁੰਦੀ ਸੀ। ਕਾਦੀ ਹੁੰਦੀ ਸੀ? ਸੁਣਿਆ ਕੀ ਬਜ਼ੁਰਗ ਦੱਸਦੇ ਨੇ। ਬਜ਼ੁਰਗ ਦਾ ਤੇ ਮੰਦਿਰ ਹੁੰਦਾ ਸੀ ਇੱਥੇ ਬੜਾ ਵੱਡਾ ਪਿੰਡ। ਇਹ ਪੂਰਾ ਬਾਜ਼ਾਰ ਹੁੰਦਾ ਸੀ, ਕਮ ਸੇ ਕਮ ਤੋੜੋ ਤੋੜ ਦੋਵੇਂ ਪਾਸੇ ਦੁਕਾਨਾਂ ਹੁੰਦੀਆਂ ਸੀ। ਉਹ ਯਾਰ ਜਿਹੜੀ ਚੀਜ਼ ਲਾਹੌਰ ਸ਼ਹਿਰ ਦਾ ਸਿਆਲਗੜ੍ਹ ਨਹੀਂ ਲੱਭਦੀ ਉਹ ਇੱਥੋਂ ਲੱਭਦੀ, ਇਸ ਪਿੰਡੋਂ ਲੱਭਦੀ ਹੁੰਦੀ ਸੀ। ਐਡਾ ਬੜਾ ਵੱਡਾ ਖੱਤਰੀ ਉਹਦੇ। ਇਹ ਗਲੀ ਤਾਂ ਚੜ ਕੇ ਨਾਲ ਸ਼ੀਸ਼ ਮਹਿਲ ਸੀ ਪੂਰਾ ਖੱਤਰੀ ਦਾ। ਅੱਛਾ ਅੱਛਾ, ਇੱਥੇ ਸ਼ੀਸ਼ ਮਹਲ ਸੀ, ਠੀਕ ਹੈ। ਪੂਰਾ ਬੜਾ ਵੱਡਾ ਤੇ ਵੇਖਿਆ ਅਸੀਂ ਵੀ, ਲੇਕਿਨ ਸ਼ੀਸ਼ੇ ਜੇ ਤੋੜਦੇ ਸੀ, ਬਾਕੀ ਉਹ ਦੇਖਿਆ ਅਸੀਂ ਵੀ ਆਪਣੇ ਵਾਸਤੇ। ਤੇ ਇਹ ਜਿਹੜੀ ਦੁਕਾਨ ਏਡੀ ਸੋਹਣੀ ਤੁਸੀਂ ਬਣੀ ਹੈ, ਇਹੋ ਜਿਹੀ ਅੱਜ ਕੱਲ ਬਣ ਸਕਦੀ ਹੈ? ਨਹੀਂ ਤੋਵਾ ਕਰੇ, ਹੁਣ ਕੌਣ ਮਿਸਤਰੀ ਨਾਮ ਬਣਵਾ ਸਕਦਾ, ਕਿ ਨਾ ਹੀ ਮਿਸਤਰੀ ਬਣਾ ਸਕਦੇ ਨੇ। ਤੇ ਤੁਸੀਂ ਇਹਨੂੰ ਢਾਹ ਕਿਉਂ ਨਹੀਂ ਰਹੇ? ਇਸੇ ਲਈ ਕਿ ਬੰਨੀ ਨਹੀਂ ਫਿਰ ਆਹੋ ਇਸ ਤਰ੍ਹਾਂ ਦੀ ਨਿਸ਼ਾਨੀ ਰੱਖੀ ਹੈ ਇੱਕ ਧਾਨ ਤੇ ਢਾਹ ਦੀ ਅੱਜ। ਲਓ ਜੀ, ਇੱਕ ਇਹ ਦੁਕਾਨ ਹੈਗੀ ਹੈ, ਬਹੁਤ ਵੱਡਾ ਇਹਦਾ ਦਰਵਾਜ਼ਾ। ਤੇ ਇਹ ਇਹਦੇ ਬਰਾਮਦੇ 'ਚ ਮੈਂ ਖੜਾ ਤੇ ਇਹ ਅਲਮਾਰੀ ਵੀ ਹੈਗੀ ਹੈ ਹੁਣ ਜਿਹੜੀ ਟੁੱਟ ਫੁੱਟ ਦਾ ਸ਼ਿਕਾਰ ਹੈ। ਲੇਕਿਨ ਇਹ ਕੁੰਡੀ ਪੁਰਾਣੀ ਹੈਗੀ ਹੈ ਤੇ ਇਹ ਨਵੀਂ ਜੰਦਰੀ। ਤੇ ਇਹਦੀ ਚੁਗਾਟ ਵੀ ਦੇਖੋ ਬਹੁਤ ਵੱਡੀ, ਦਰਵਾਜ਼ਾ ਡਬਲ, ਇੱਥੋਂ ਵੀ ਜਿਹੜਾ ਨਾ ਉਹ ਮਰੋੜਿਆ ਜਾਂਦਾ। ਉੱਤੇ ਦੇਖੋ ਤੁਸੀਂ ਪੁਰਾਣੀਆਂ ਛੱਤਾਂ। ਇਹ ਦੇਖੋ, ਇਹ ਜਲੀ ਹੋਏ ਨਿਸ਼ਾਨਾਤ ਅੱਜ ਵੀ ਮੌਜੂਦ ਨੇ। ਇਹ ਜਦੋਂ ਅੱਗਾਂ ਲੱਗੀਆਂ ਸਨ ਦੁਕਾਨਾਂ ਨੂੰ, ਇਹ ਉਹਦੀ ਨਿਸ਼ਾਨੀਆਂ ਤੁਹਾਨੂੰ ਦਿਖਾਈ ਜਾ ਰਹੀਆਂ ਨੇ। ਓਏ ਹੋਏ ਹੋਏ, ਇਹ ਲੋਹੇ ਦੀ ਜਾਲੀ ਨਵੀਂ ਲੱਗੀ ਹੈ ਤੇ ਬਾਕੀ ਆ ਸਾਰਾ ਬਾਜ਼ਾਰ ਪੁਰਾਣਾ ਹੈਗਾ। ਇਹਦੇ ਨਕਸ਼ਨਗਾਰ ਦੇਖੋ। ਅੱਛਾ, ਇਹ ਲਿਖਿਆ ਜਨਾਬ ਉੱਤੇ ਕੋਈ ਨਾਂ ਕੁਝ ਮਿਟ ਗਿਆ, ਸ਼ਾਹਜਹਾਂ ਐਂਡ ਸਨਸ ਚੂੜ ਮੁੰਡਾ
ਯਕਮ ਮਗਰ 1987 ਮਰਾਦ ਕਿ ਕੋਈ 50-55 ਸਾਲ ਪਿੱਛੇ ਚਲੇ ਜਾਓ, ਠੀਕ ਹੈ ਨਾ, ਕਿਉਂਕਿ ਇਹ ਦੇਸੀ ਮਹੀਨਾ ਲਿਖਿਆ। ਤੇ ਇਹ ਲਿਖਿਆ ਜੀ ਓਮ ਤੇ ਵੈਲਕਮ। ਇਹ ਵੈਲ, ਇਹ ਕਮ, ਇਹ ਉਰਦੂ 'ਚ ਲਿਖਿਆ ਓਮ। ਤੇ ਇਹ ਵੀ ਮੇਰਾ ਖਿਆਲ ਓਮ ਦਾ ਨਿਸ਼ਾਨ ਬਣਿਆ ਇਹਦੇ ਵਿੱਚ। ਇਹ ਸਾਰਾ ਕੁਝ ਉਹੀ ਪੁਰਾਣਾ ਹੈ, ਓਰੀਜਨਲ ਹਾਲਤ 'ਚ ਮੌਜੂਦ ਹੈ। ਅੱਛਾ ਜਨਾਬ, ਇਹ ਵੀ ਇੱਕ ਮਕਾਨ ਦਾ ਦਰਵਾਜ਼ਾ ਹੈ। ਇਹਦੇ ਪਿੱਛੇ ਹੁਣ ਬਿਲਕੁਲ ਖੰਡਰ ਬਣ ਚੁੱਕਿਆ। ਤੇ ਇਹ ਇਹਦੇ ਬਾਹਰ ਇਹ ਹੋਰ ਦੁਕਾਨਾਂ ਨੇ, ਦੂਸਰੀਆਂ ਦੁਕਾਨਾਂ ਨੇ ਜਿਹੜੀਆਂ ਬਹੁਤ ਹੀ ਆਲੀਸ਼ਾਨ ਕਿਸਮ ਦੀਆਂ ਬਣਾਈਆਂ ਗਈਆਂ ਸਨ। ਇਹ ਕਹਿੰਦੇ ਉਹਦੇ ਉੱਤੇ ਚੁਬਾਰੇ ਹੁੰਦੇ ਸਨ, ਖਤਮ ਹੋ ਗਿਆ ਸਾਰਾ ਕੁਝ। ਇਹ ਦੇਖੋ ਨਾ, ਸੱਜੇ ਖੱਬੇ ਸਾਰਾ ਬਾਜ਼ਾਰ ਹੈਗਾ। ਇਹ ਨੁੱਕਰ ਤੇ ਮੈਨੂੰ ਇੱਕ ਪੁਰਾਣੀ ਜਿਹੀ ਝੌਂਪੜੀ ਨਜ਼ਰ ਆਈ ਏ। ਇੱਥੇ ਗੱਲ ਕਰਨੇ ਆ ਬਜ਼ੁਰਗਾਂ ਨਾਲ। ਇਹ ਬੈਠੇ ਨੇ। ਇਹ ਦੁਕਾਨਾਂ ਕਾਫੀ ਪੁਰਾਣੀਆਂ ਲੱਗਦੀਆਂ ਨਾ, ਆਹੋ ਪੁੱਤਰਾ, ਇਹ ਸਿੱਖਾਂ ਦੀਆਂ ਨੇ। ਸਿੱਖਾਂ ਦੀਆਂ। ਅੱਛਾ ਅੱਛਾ। ਤੇ ਉਹ ਕਿੰਨੀ ਕੁ ਦੇਰ ਦੀਆਂ ਬੰਦ ਹੋ ਗਈਆਂ ਨੇ? ਜਦੋਂ ਉਹ ਤੁਰ ਗਏ ਨੇ, ਉਹ ਬੂਆ ਖੋਲ ਕੇ ਨਾ ਤੇ ਉੱਥੇ ਰੱਖ ਦੇ। ਅੱਛਾ। ਜਦੋਂ ਉਹ ਤੁਰ ਗਏ ਨੇ ਉਦੋਂ ਨਹੀਂ ਇਹ ਬੰਦ ਨੇ ਪੁੱਤਰਾ, ਵਿੱਚ ਰੱਖਿਆ ਹੈਗਾ ਸਮਾਨ ਲੋਕਾਂ ਨੇ ਜਿਹੜੇ ਉਹ ਆ ਜਿੰਨਾ ਕੋਇਆ ਨੇ। ਆਹੋ ਜਿੰਨਾ ਕੋਲ ਹੈ। ਲੋ ਜੀ ਦੋਸਤੋ, ਇਹ ਦੁਕਾਨਾਂ ਆ ਗਈਆਂ। ਉਹ ਤੁਹਾਨੂੰ ਝੌਂਪੜੀ ਕਿ ਨਜ਼ਰ ਆ ਰਹੀ ਹੈ ਜਿਹਦੇ ਵਿੱਚ ਬਜ਼ੁਰਗਾਂ ਨਾਲ ਅੱਗੇ ਗੱਲ ਕੀਤੀ ਹੈ, ਉਹਨਾਂ ਦੀ ਦੁਕਾਨ ਹੈ। ਉਹ ਮਾਈ ਖਤੂਨ ਸਾਡੀ ਮਾਂ ਇਹਦੇ ਵਿੱਚ ਆਪਣੀ ਦੁਕਾਨਦਾਰੀ ਕਰਦੀਆਂ ਨੇ, ਜਿਨ੍ਹਾਂ ਨਾਲ ਗੱਲ ਕੀਤੀ ਅੱਗੇ। ਤੇ ਇਹ ਜਨਾਬ ਉਹਦੇ ਸਾਹਮਣੇ ਬਹੁਤ ਵੱਡਾ ਚੁਬਾਰਾ ਹੁੰਦਾ ਸੀ ਖੱਤਰੀਆਂ ਦਾ। ਰਈਸ ਲੋਕ ਕਹਿੰਦੇ ਨੇ ਉਹਨਾਂ ਦੀਆਂ ਦੁਕਾਨਾਂ ਵੀ ਹੁੰਦੀਆਂ ਸਨ, ਔਰ ਉਹ ਇਸ ਪੂਰੇ ਇਲਾਕੇ ਦੇ ਲੋਕਾਂ ਨੂੰ ਕਰਜ਼ਾ ਵੀ ਦਿੰਦੇ ਹੁੰਦੇ ਸਨ ਸੂਦ ਦੇ ਉੱਤੇ, ਬਜਾਜ। ਤੇ ਚਲੋ ਅੰਦਰ ਜਾ ਕੇ ਤੁਹਾਨੂੰ ਦਿਖਾ ਲੈਂਦੇ ਦੁਕਾਨਾਂ ਕਿਸ ਹਾਲ 'ਚ ਨੇ। ਤੁਸੀਂ ਵੇਖ ਕੇ ਹੈਰਾਨ ਰਹਿ ਜਾਓਗੇ, ਇੰਨਾ ਆਲੀਸ਼ਾਨ ਕੰਮ। ਇਹ ਆ ਗਿਆ ਮੈਂ ਬਾਜ਼ਾਰ 'ਚ, ਹਰ ਪਾਸੇ ਇੱਥੇ ਦੁਕਾਨਾਂ ਹੁੰਦੀਆਂ ਸਨ। ਇਹ ਸ਼ਹਿਰ ਨਵਾਂ ਪਿੰਡ ਹੁੰਦਾ ਸੀ। 1947 ਦੀ ਪਾਰਟੀਸ਼ਨ ਤੋਂ ਪਹਿਲਾਂ ਜਿਹੜਾ ਗਰਕ ਹੋਇਆ ਨਜ਼ਰ ਤੁਹਾਨੂੰ ਆ ਰਿਹਾ। ਸਭ ਕੁਝ ਤਬਾਹ ਬਰਬਾਦ ਹੋ ਗਿਆ। ਏਡੇ ਏਡੇ ਵੱਡੇ ਮਹੱਲਨੁਮਾ ਘਰ, ਬਿਜ਼ਨਸ ਪੁਆਇੰਟ, ਦੁਕਾਨਾਂ, ਮਾਰਕੀਟਾਂ, ਤੇ ਅੱਜ ਇਹ ਸਾਰੇ ਖੰਡਰ ਪਏ। ਇਹ ਤੁਹਾਨੂੰ ਸਾਰੀ ਡਿਟੇਲ ਮੈਂ ਵਾਹ ਲਾਂਗਾ ਇਸ ਪਿੰਡ ਦੀ। ਤੁਸੀਂ ਜੁੜਿਆ ਰਹਿਣਾ, ਵੀਡੀਓ ਨਹੀਂ ਛੱਡਣੀ। ਵੀਡੀਓ ਮੇਰੇ ਕਹਿੰਦੇ ਪੂਰੀ ਵੇਖਣੀ ਹੈ। ਇਹ ਦੇਖੋ ਤੁਸੀਂ, ਇਹਦੇ ਅੰਦਰ ਵੀ ਜਾ ਕੇ ਤੁਹਾਨੂੰ ਦਿਖਾ ਲੈਂਦੇ ਆ। ਇਸ ਵੇਲੇ ਮੈਂ ਖੜਾ ਹਾਂ ਪਿੰਡ ਚੂੜ ਮੁੰਡਾ, ਔਰ ਮੇਰੇ ਪਿੱਛੇ ਪੁਰਾਣਾ ਖੱਤਰੀਆਂ ਦਾ ਬਾਜ਼ਾਰ, ਪੁਰਾਣੀਆਂ ਦੁਕਾਨਾਂ ਜਿਹੜੇ ਚੁਬਾਰੇ ਹੁੰਦੇ ਸਨ। ਲੇਕਿਨ ਇਸ ਵੇਲੇ ਸਿਰਫ ਦੁਕਾਨਾਂ ਹੀ ਰਹਿ ਗਈਆਂ ਨੇ, ਉੱਤੇ ਚੁਬਾਰੇ ਖਤਮ ਹੋ ਗਏ ਨੇ। ਇਹ ਪਿੰਡ 1947 ਤੋਂ ਪਹਿਲਾਂ ਬੜਾ ਅਮੀਰ ਤਰੀਨ ਖੱਤਰੀਆਂ ਦਾ ਪਿੰਡ ਸੀ। ਤੇ ਇਹ ਦੇਖੋ ਜਨਾਬ, ਓਏ ਹੋਏ ਹੋਏ, ਛੱਤਾਂ ਓਰੀਜਨਲ। ਅੱਛਾ, ਖੱਤਰੀਆਂ ਦੀਆਂ ਜਾਂ ਉਸ ਦੁਕਾਨ ਜਿਹੜੀਆਂ ਦੁਕਾਨਾਂ ਹੁੰਦੀਆਂ ਸਨ, ਉਹ ਅੱਗੇ ਬਰਾਮਦਾ ਲਾਜ਼ਮੀ ਬਣਾਇਆ ਜਾਂਦਾ ਹੁੰਦਾ ਸੀ। ਤੇ ਬਰਾਮਦੇ ਦੇ ਪਿੱਛੇ ਇੱਕ ਦੁਕਾਨ ਹੁੰਦੀ ਸੀ, ਉਸ ਤੋਂ ਪਿੱਛੇ ਵਿੱਚੋਂ ਦੀ ਇੱਕ ਹੋਰ ਪਿੱਛੇ ਜਾ ਕੇ ਨਾ ਤੇ ਕੋਟਰੀ ਹੁੰਦੀ ਸੀ। ਤੇ ਇਹ ਜਨਾਬ ਚੁਗਾਠਾਂ ਬਹੁਤ ਹੀ ਮਜ਼ਬੂਤ, ਕੁੰਡੇ ਲੱਗੇ ਨੇ ਇਹਨਾਂ ਨੂੰ, ਜੰਦਰੇ ਲੱਗ ਗਏ ਜਨਾਬ। ਕਿਸੇ ਨੂੰ ਪਤਾ ਸੀ ਕਿ 47 ਤੋਂ ਹੋਣੀ ਹੈ ਤੇ ਇਹ ਸਾਰਾ ਕੁਝ ਛੱਡ ਕੇ ਜਾਣਾ ਹੈ, ਔਰ ਉਸ ਤੋਂ ਬਾਅਦ ਸਾਰੀ ਜ਼ਿੰਦਗੀ ਵਾਪਸ ਨਹੀਂ ਆਉਣਾ। ਇਹ ਜਿਹੜੇ ਸਾਡੇ ਇੰਨਾ ਪੈਸਾ ਲਾ ਕੇ ਦੁਕਾਨਾਂ ਬਣਾਈਆਂ ਨੇ, ਕਿਸੇ ਹੋਰ ਨੇ ਲੈਣੀਆਂ ਨੇ। ਤੁਸੀਂ ਅੰਦਾਜ਼ਾ ਕਰੋ ਕਿ ਇਸ ਤਰ੍ਹਾਂ ਅੱਜ ਕਿਸੇ ਨੂੰ ਕਿਹਾ ਜਾਏ, ਤੁਸੀਂ ਇਹ ਸੋਚ ਲਓ ਕਿ ਇਹ ਜਿਹੜੇ ਤੁਸੀਂ ਮਹੱਲ ਬੰਗਲੇ ਜਾਂ ਕੋਠੇ ਬਣਾਏ ਨੇ, ਪੈਲੀਆਂ ਛੱਡ ਦਿਓ ਇੱਥੇ ਤੇ ਟੁਰ ਜਾਓ ਜਿੱਥੇ ਮਰਜ਼ੀ, ਕੀ ਬੀਤੀ ਹੈ। ਇਹ ਦੇਖੋ ਨਾ, ਇਹ ਦੇਖੋ, ਇੱਕ ਤੋਂ ਬਾਅਦ ਇੱਕ ਦੁਕਾਨ ਹੈ। ਇਹ ਪਿੰਡ ਹੈਗਾ ਨਹਿਰ ਦੇ ਕਿਨਾਰੇ। ਨਹਿਰ ਬਿਲਕੁਲ 1947 ਤੋਂ ਬਾਅਦ ਬਣੀ ਸੀ, ਯਾਨੀ ਕਿ 1953-54 'ਚ ਬਣਾਈ ਗਈ ਸੀ। ਤੇ ਇਹ ਮੈਂ ਜ਼ੂਮ ਕਰਕੇ ਕੁਝ ਅੰਦਰੋਂ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰ ਰਿਹਾ, ਲੇਕਿਨ ਮੇਰਾ ਨਹੀਂ ਖਿਆਲ ਕਿ ਅਸੀਂ ਕੋਈ ਕਾਮਯਾਬ ਹੋਵਾਂਗੇ, ਕਿਉਂਕਿ ਇੱਕ ਮੰਜੀ ਨਜ਼ਰ ਆ ਰਹੀ ਹੈ ਲਾਲ ਰੰਗ ਦੀ। ਖੈਰ, ਜੱਗ ਜਿਉਂਦਿਆਂ ਦੇ ਮੇਲੇ, ਜਿੱਧਰ ਗਈਆਂ ਬੇੜੀਆਂ ਉੱਧਰ ਗਏ ਮਲਾ। ਇਹ ਜਨਾਬ ਅਗਰ ਅੱਜ ਵੀ ਜਿਹੜਾ ਨਾ ਇੱਥੇ ਹਿੰਦੂ ਖੱਤਰੀ ਰਹਿੰਦੇ ਤੇ ਮੇਰਾ ਖਿਆਲ ਹੈ ਕਿ ਇਸ ਪਿੰਡ ਨੇ ਸ਼ਹਿਰ ਬਣ ਜਾਣਾ ਸੀ। ਉਹਨਾਂ ਨੇ ਇਹਨੂੰ ਸ਼ਹਿਰ ਬਣਾ ਦੇਣਾ ਸੀ, ਕਿਉਂਕਿ ਪੈਸੇ ਵਾਲੇ ਲੋਕ ਸਨ। ਪੈਸਾ ਹੁੰਦਾ ਹੀ ਹਿੰਦੂ ਖੱਤਰੀਆਂ ਕੋਲ ਸੀ, ਬਾਕੀ ਲੋਕ ਤਾਂ ਉਹਨਾਂ ਕੋਲ ਲੈ ਕੇ ਜ਼ਰੂਰਤਾਂ ਪੂਰੀਆਂ ਕਰਦੇ ਹੁੰਦੇ ਸਨ। ਤੇ ਸਾਡੀ ਬਜ਼ੁਰਗਾਂ ਨਾਲ ਗੱਲ ਹੋਈ, ਉਹਨਾਂ ਆਖਿਆ ਜੀ ਸਾਡੇ ਜਿਹੜੇ ਮੁਸਲਮਾਨ ਨੇ ਸਾਰੇ ਉਹਨਾਂ ਦੇ ਥੱਲੇ ਲੱਗੇ ਹੁੰਦੇ ਸਨ। ਇੱਥੇ ਬੁੱਤ ਪਏ ਹੁੰਦੇ ਸਨ, ਛੋਟੇ ਛੋਟੇ ਭਗਵਾਨ, ਤਾਂ ਕਿ ਉਹ ਉਹਨਾਂ ਦੇ ਦੀਦਾਰ ਕਰ ਸਕਣ। ਜਾਂ ਇੱਥੇ ਕੁਝ ਦੀਵਿਆਂ ਵਾਸਤੇ ਵੀ ਰੱਖੇ ਜਾਂਦੇ ਹੁੰਦੇ ਸਨ ਕਿ ਜਿੱਥੇ ਦੀਵੇ ਰਾਤ ਨੂੰ ਜਲਾਏ ਜਾਂਦੇ ਸਨ। ਇਹ ਜਨਾਬ ਕੁੰਡਾ ਆਪਣਾ ਪਤਾ ਨਹੀਂ ਕਿਸ ਮਿਸਤਰੀ ਦੇ ਹੱਥ ਲੱਗਾ, ਤੇ ਇਹ ਜੇ ਪਿਆ, ਅੱਜ ਖੋਲਾ ਬਣ ਗਿਆ, ਖੰਡਰ ਬਣ ਗਿਆ। ਇਹ ਜਨਾਬ ਹਾਲੇ ਤੁਹਾਨੂੰ ਹੋਰ ਪਾਸੇ ਮੈਂ ਲੈ ਕੇ ਜਾਣਾ। ਪਹਿਲਾਂ ਤੁਹਾਨੂੰ ਮੈਂ ਦਿਖਾ ਦਿਆਂ ਕਿਹੜੀ ਕਿਹੜੀ ਚੀਜ਼ ਦਿਖਾਵਾਂ। ਇਹ ਦੇਖੋ ਤੁਸੀਂ, ਇਹ ਜਨਾਬ ਉਹੀ ਜਿਹੜੀ ਦੁਕਾਨ ਹੈ ਸ਼ਾਹਜਹਾਂ ਐਂਡ ਸੰਸ ਦੀ। ਇਹ ਉਹਦੇ ਵਿੱਚ ਜਨਾਬ ਸਾਡੇ ਇੱਕ ਮੁਕਾਮੀ ਦੋਸਤ ਇਹ ਪਕੌੜੇ ਤੇ ਆਪਣਾ ਸਮੋਸੇ ਬਣਾ ਕੇ ਰੋਜ਼ੀ ਰੋਟੀ ਕਮਾ ਰਹੇ ਨੇ। ਇਹ ਜਨਾਬ ਬਹੁਤ ਹੀ ਆਲੀਸ਼ਾਨ ਕਿਸਮ ਦਾ ਬਾਜ਼ਾਰ ਸੀ। ਇੱਕ ਆਮ ਜਿਹੜਾ ਤੁਸੀਂ ਤਸੱਵਰ ਨਹੀਂ ਕਰ ਸਕਦੇ ਕਿ ਪਿੰਡਾਂ ਦੇ ਵਿੱਚ ਵੀ ਇਹਨਾਂ ਨਾਲ ਪੈਸਾ ਲਗਾ ਕੇ ਉਦੋਂ ਦੁਕਾਨਾਂ ਬਣਾਈਆਂ ਸਨ। ਦੇਖ ਸਕਦੇ ਹੋ ਨਾ ਤੁਸੀਂ।
ਤੇ ਭਾਇਆ ਸੁਣਿਆ ਬਾਜ਼ਾਰ ਹੁੰਦਾ ਸੀ ਸਾਰਾ। ਆ ਪੂਰਾ ਬਾਜ਼ਾਰ ਪੂਰਾ ਬਾਜ਼ਾਰ ਦੋਏ ਸਾਡੇ ਦੁਕਾਨਾਂ ਬੜੀ ਵੱਡੀ ਦੁਕਾਨ ਹੁੰਦੀ ਸੀ। ਅੱਛਾ ਕੱਪੜੇ ਦੇ ਮਨਿਆਰੇ ਖੱਤਰੀ ਆਹੋ ਖੱਤਰੀ ਰਹਿੰਦੇ ਨੇ ਤੇ ਖੱਤਰੀ ਹਾਂ ਖਰਬਾਂ ਰੁਪਈਆਂ ਵਾਲੇ। ਅੱਛਾ। ਆ ਬੜੇ ਤਗੜੇ ਮਸ਼ਹੂਰ ਸੀ ਖੱਤਰੀਆਂ ਦਾ ਚੂੜ ਮੁੰਡਾ ਪਿੰਡ। ਨਾਮ ਸਕੂਲ ਆ ਜਿਹੜਾ ਸਕੂਲ ਹੈ ਇੱਕ ਕਾਲਜ ਹੁੰਦਾ ਸੀ ਪਹਿਲੇ। ਕਾਲਜ ਹੀ ਕਾਲਜ ਇਹ ਇਲਾਕੇ ਹੈ ਹੀ ਕੋਈ ਨਹੀਂ। ਅੱਛਾ ਅੱਛਾ ਇਹ ਤਾਂ ਸ਼ਹਿਰ ਹੀ ਲਾਹੌਰ ਨਹੀਂ ਆਹੋ ਇੰਜ ਹੀ ਆ। ਸਿਆਣੇ ਦੱਸਣ ਦੇ ਨੇ ਸਾਨੂੰ ਆ ਸਾਰੀ ਬਾਤ ਹੈ ਜੋ ਬਜ਼ੁਰਗਾਂ ਨੇ ਦੱਸਿਆ। ਸਾਨੂੰ ਨਹੀਂ ਪਤਾ ਹੈਗਾ। ਉਹਨੇ ਨੇ ਕਿ ਇੱਥੇ ਬੜੇ ਅਮੀਰ ਤਰੀਨ ਖੱਤਰੀ ਰਹਿੰਦੇ। ਤੇ ਹੁਣ ਕਿੱਥੇ ਗਿਆ ਉਹ ਪੁਰਾਣਾ ਪਿੰਡ? ਉਹ ਹੁਣ ਢਾਹ ਢੂ ਗਿਆ ਹੁਣ ਇਹ ਰਹਿ ਗਿਆ ਬਸ ਇਹ ਰਹਿ ਗਿਆ ਤਰਾ ਚਾਰ ਦੁਕਾਨਾਂ। ਮੈਂ ਦੋ ਹੀ ਦੁਕਾਨ ਤੇ ਕਰਾਇਆ ਵੀ ਕਿੱਥੇ। ਆਹ ਹੋ ਗਿਆ ਉਧਰ ਵੀ ਹੈ ਕੋਈ ਪੁਰਾਣੀ ਸ਼ਹਿਰ। ਆਹੋ ਸਾਡੇ ਹੈ ਬਰਲੇ ਬਰਲੇ ਘਰ ਲੇਕਿਨ ਖਤਮ ਹੋ ਗਿਆ ਪੁਰਾਣਾ। ਹਾਂਜੀ ਸਹੀ ਹੈ। ਇਹ ਦੁਆਰਾ ਵੇ ਇੱਥੇ ਤੇ ਦੁਆਰ ਅੱਛਾ ਮੇਰੇ ਸਾਹਮਣੇ ਕਰ ਅਜੇ ਲੋਕਾਂ ਢਾਈ ਨੇ ਮਲਬਾ ਨਿਕਲਿਆ ਬੜਾ ਬੜਾ। ਬੱਲੇ ਬੱਲੇ ਇੱਕ ਕੋਠਾ ਢਾਲਦੇ ਹਨ ਨਾ 4 ਕੋਠੇ ਬਣ ਜਾਂਦੇ। ਅੱਛਾ ਚਾਰ ਚਾਰ ਕੋਠੇ ਕੇ ਤੋਂ ਬੜੀ ਗੱਲ ਹੈ ਵੈਸੇ। ਅਵੇ ਲੈ ਦੁਆਰੇ ਤੋਂ ਲੈ ਤੇ ਦੁਆਰ ਹੀ ਹੈ। ਤੇ ਨਾਲੇ ਦੂਜੀ ਆ ਦੇਖੋ ਨਾ ਐਸਾ ਸੰਗੇ ਮਰਮਰ ਲੱਗਿਆ। ਹਾਂਜੀ ਆ ਵੀ ਮੈਂ ਦੁਆਰ ਹੈ ਪੂਰੀ। ਇਹ ਸੰਗੇ ਮਰਮਰ ਤੇ ਨਾ ਹੈਗਾ ਨਹੀਂ ਸੀਮਤ ਹੈ। ਸੀਮਟ ਹੈ। ਹਾਂਜੀ ਤੇ ਆਹ ਜਿਹੜੇ ਸੰਗਲ ਬਣੇ ਨੇ ਵਿੱਚ ਇਹ ਵੀ ਸੀਮਤ ਹੈ ਖਾਲੇ। ਅੱਛਾ ਭਾਈ ਜ਼ੁਲਫਕਾਰ ਕਿਉਂ ਨਹੀਂ ਢਾਹ ਰਹੇ ਤੁਸੀਂ? ਇਸ ਲਈ ਕਿ ਦੁਬਾਰਾ ਇਸ ਤਰ੍ਹਾਂ ਦੀ ਬਣਨੀ ਕੋਈ ਨਿਸ਼ਾਨੀ ਵੀ ਖਤਮ ਹੋ ਜਾਣੀ। ਬਾਅਦ ਇੱਕ ਨਿਸ਼ਾਨੀ ਰਹਿ ਗਈ ਪਿੰਡ ਦੇ ਵਿੱਚ ਨਹੀਂ ਬਾਕੀ ਸਾਰਾ ਪਿੰਡ ਹੈਗਾ ਪੁਰਾਣਾ ਇਸੇ। ਤੇ ਇੱਥੇ ਬਾਜ਼ਾਰ ਚ ਕਿੱਥੋਂ ਕਿੱਥੋਂ ਦੁਨੀਆ ਹੁੰਦੀ ਹੁੰਦੀ ਸੀ? ਬੜੀ ਦੂਰੋਂ ਦੁਨੀਆ ਆਉਂਦੀ ਸੀ ਇੱਥੇ। ਪਰ ਦੱਸਦੇ ਵੱਡੇ ਅਸੀਂ ਤੇ ਆ ਸਾਰੀ ਬਾਤ ਹੈ ਤੁਹਾਡੀ ਤੇ ਉਮਰ ਛੋਟੀ। ਤੇ ਦੱਸਦੇ ਬੜੀ ਦੂਰੋਂ ਦੁਨੀਆ ਆਉਂਦੀ ਹੁੰਦੀ ਸੀ ਇੱਥੇ। ਤੇ ਸਾਰਾ ਮਾਲ ਹੀ ਤਕਰੀਬਨ ਦਿੱਲੀ ਚ ਆਉਂਦਾ ਰਹਿੰਦਾ ਹਿੰਦੂਆਂ ਦਾ ਜਿੰਨਾ ਵੀ ਮਾਲ ਹੈ ਸਾਰਾ ਉੱਥੇ ਲੈ ਕੇ ਆਉਂਦੇ ਨੇ। ਤੇ ਮੰਦਿਰ ਕਿੱਥੇ ਹੁਣ? ਮੰਦਰ ਢਾਹ ਤਾਂ ਡਿੱਗਣ ਵਾਲਾ ਹੋਇਆ ਸੀ ਉਹ ਸਾਹਮਣੇ ਚੌਕ ਦੇ ਇੱਧਰ ਹੈ ਨਾ ਸਾਹਮਣੇ ਜਿਹੜਾ। ਤੇ ਤੁਸੀਂ ਵੇਖਿਆ ਆਪਣਾ ਸਹੀ ਸੀ? ਹਾਂਜੀ ਬਿਲਕੁਲ ਸਹੀ ਸਲਾਮਤ ਮੰਦਰ ਮੰਦਿਰ ਭਾ ਆਹ ਖਤਮ ਹੋ ਗਿਆ ਹੁਣ। ਹਾਂਜੀ ਡਿੱਗਣ ਵਾਲਾ ਹੋ ਗਿਆ। ਬਹੁਤ ਵੱਡਾ ਸੀ। ਯਾਰ ਮੈਂ 4 ਮੰਜ਼ਲਾਂ ਕਮ ਸੇ ਕਮ 100 ਫੁੱਟ ਤੋਂ ਜ਼ਿਆਦਾ ਸੀ। ਅੱਛਾ ਹਾਂਜੀ ਤੇ ਉੱਤੇ ਲੱਗੇ ਹੋਏ ਸੀ ਕੋਈ ਪਿੱਤਲ ਵਗੈਰਾ? ਪੂਰੀ ਦੇਖ ਸੀ 4 ਦੇਗਾਂ ਸੀ ਪੂਰੀਆਂ। ਅੱਛਾ। ਅੱਛਾ ਥੱਲੋਂ ਘੜਾ ਲੱਭਦਾ ਹੀ ਛੋੜਾ ਛੜਾ ਹਿਸਾਬ ਨਾਲ ਇੰਨੀ ਉੱਤੇ। ਇੱਕ ਬਜ਼ੁਰਗ ਨੇ ਮੈਨੂੰ ਦੱਸਿਆ ਕਿ ਜਦੋਂ ਲੋਕਾਂ ਨੇ ਖੱਤਰੀਆਂ ਦਾ ਪੈਸਾ ਬਹੁਤ ਦੇਣਾ ਸੀ, ਉਧਾਰ ਲਿਆ ਸੀ, ਤੇ ਜਦੋਂ ਪਤਾ ਲੱਗਾ ਨਾ ਕਿ 47 ਦੀ ਵੰਡ ਹੋ ਗਈ ਹੈ, ਪਾਰਟੀਸ਼ਨ ਹੋ ਗਈ ਹੈ ਤੇ ਖੱਤਰੀ ਇੱਥੋਂ ਜਾ ਰਹੇ ਨੇ, ਤੇ ਬੜੇ ਲੋਕ ਖੁਸ਼ ਹੋਏ ਸਨ ਕਿ ਸ਼ੁਕਰ ਹੈ ਜਿਹੜੇ ਖੱਤਰੀਆਂ ਕੋਲੋਂ ਉਧਾਰ ਲਿਆ ਉਹ ਵਾਪਸ ਨਹੀਂ ਕਰਨਾ ਪਏਗਾ, ਕਿਉਂਕਿ ਉਹ ਸਾਲ ਤੋਂ ਯਾਨੀ ਕਿ ਇੱਕ ਅਰਸੇ ਤੋਂ ਥੱਲੇ ਲੱਗ ਗਏ ਸਨ। ਕਰਜ਼ਾ ਲਿਆ ਸੀ ਔਰ ਉਸ ਤੋਂ ਬਾਅਦ ਸੂਦ ਹੀ ਦੇਈ ਜਾ ਰਹੇ ਸਨ। ਫਸਲ ਜਾ ਕੇ ਖੱਤਰੀ ਜਿਹੜੇ ਨੇ ਖੋਤਿਆਂ ਤੇ ਫਸਲ ਜਾ ਕੇ ਲੈ ਆਉਂਦੇ ਹੁੰਦੇ ਸਨ ਤੇ ਅੱਗੋਂ ਫੇਰ ਆਉਂਦੇ ਹੁੰਦੇ ਜਿੰਨਾ ਮਰਜ਼ੀ ਕਰਜ਼ਾ ਸਾਡੇ ਕੋਲ ਤੁਸੀਂ ਲੈ ਲਵੋ, ਠੀਕ ਹੈ ਨਾ। ਲਿਹਾਜ਼ਾ ਉਹ ਜਦੋਂ ਪਤਾ ਲੱਗਾ ਕਿ ਖੱਤਰੀ ਟੁਰ ਚਲੇ ਨੇ, ਹਿੰਦੂ ਇੱਥੋਂ ਚਲੇ ਨੇ, ਇੰਡੀਆ ਚਲੇ ਗਏ ਨੇ ਨਾ, ਹੁਣ ਸਾਰੀ ਜ਼ਿੰਦਗੀ ਵਾਪਸ ਨਹੀਂ ਹੋਣਾ, ਤੇ ਲੋਕੀ ਸਾਰਾ ਉਹਨਾਂ ਦਾ ਜਿਹੜਾ ਕਰਜ਼ਾ ਸੀ, ਜਿਹੜੇ ਪੈਸੇ ਲਏ ਸਨ, ਕੁੱਟ ਗਏ। ਇਹ ਵੀ ਇੱਕ ਚੁਬਾਰਾ ਦਿਖਾਇਆ ਜਾ ਰਿਹਾ ਤੁਹਾਨੂੰ। ਇਹ ਦੇਖੋ ਤੁਸੀਂ, ਬਹੁਤ ਹੀ ਆਲੀਸ਼ਾਨ ਘਰ ਸਨ। ਤੁਸੀਂ ਸੋਚ ਨਹੀਂ ਸਕਦੇ ਕਿ ਪਿੰਡਾਂ ਦੇ ਵਿੱਚ ਜਿਹੜੇ ਅਮੀਰ ਘਰ ਜਿਹੜੇ ਸਨ ਉਹ ਆਬਾਦ ਸਨ, ਉਹ ਸਾਰੇ ਹਿੰਦੂ। ਬਿਲਕੁਲ ਥੋੜੇ ਸਨ ਇਸ ਪਿੰਡ ਦੇ ਵਿੱਚ ਮੁਸਲਮਾਨ, ਤੇ ਬਾਕੀ ਸਿੱਖ ਵੀ ਹੈ ਸਨ, ਸਰਦਾਰ ਵੀ ਹੈ ਸਨ, ਕ੍ਰਿਸਚਨ ਹੈਗੇ ਸਨ, ਲੇਕਿਨ ਜਿਹੜੇ ਜ਼ਿਆਦਾ ਤਾਕਤਵਰ ਮਾਲ ਦੇ ਯਾਨੀ ਕਿ ਮਾਲਦਾਰ ਲੋਕ ਸਨ ਉਹ ਸਨ ਹਿੰਦੂ। ਇਹ ਦੇਖੋ, ਇਹ ਪਿੰਡ ਦੀ ਪੂਰੇ ਇਲਾਕੇ 'ਚ ਪਹਿਚਾਣ ਸੀ, ਯਾਨੀ ਇੰਨਾ ਕਿਸੇ ਤਹਿਸੀਲ ਦਾ ਜਿਹੜਾ ਉਹ ਅਸਰ ਰਸੂਖ ਨਹੀਂ ਸੀ ਹੁੰਦਾ ਜਿੰਨਾ ਇਸ ਪਿੰਡ ਦੇ ਲੋਕਾਂ ਦਾ ਅਸਰ ਰਸੂਖ ਸੀ ਪੂਰੇ ਜ਼ਿਲ੍ਹੇ ਸਿਆਲਕੋਟ ਦੇ ਵਿੱਚ। ਤੇ ਕਿਹਾ ਜਾਂਦਾ ਕਿ ਇਹ ਤਕਰੀਬਨ ਅੰਮ੍ਰਿਤਸਰ ਤੋਂ ਇਹਨਾਂ ਦਾ ਮਾਲ ਇੱਥੇ ਆਉਂਦਾ ਹੁੰਦਾ ਸੀ, ਦਿੱਲੀ ਤੋਂ, ਅੰਮ੍ਰਿਤਸਰ ਤੋਂ ਗੱਡੀਆਂ ਤੇ ਆਉਂਦਾ ਹੁੰਦਾ ਸੀ ਮਾਲ। ਤੇ ਇਹ ਹੁਣ ਜਿਹੜੇ ਖੰਡਰ ਤੁਹਾਨੂੰ ਨਜ਼ਰ ਆ ਰਹੇ ਨੇ, ਮੇਰਾ ਖਿਆਲ ਇਹ ਥੋੜ੍ਹੇ ਦਿਨਾਂ ਤੱਕ ਜਾਂ ਆਉਣ ਵਾਲੇ ਦਿਨਾਂ 'ਚ ਇਹ ਵੀ ਸ਼ਾਇਦ ਖ਼ਤਮ ਹੋ ਜਾਣ। ਇਹ ਬੁਨਿਆਦਾਂ ਤਾਂ ਇਹਨਾਂ ਦੀਆਂ ਮਜ਼ਬੂਤ ਨੇ ਜਿਹੜੀਆਂ ਹਾਲੇ ਤੱਕ ਮੌਜੂਦ ਨੇ, ਲੇਕਿਨ ਦੇਖਭਾਲ ਨਾ ਕਰਨ ਦੀ ਵਜ੍ਹਾ ਨਾਲ ਜਾਂ ਜ਼ਿਆਦਾ ਇਹਨਾਂ ਦੀ ਜਿਹੜੀ ਹੁਣ ਹਿਫਾਜ਼ਤ ਉਹ ਨਹੀਂ ਕਰ ਸਕਦੇ ਲੋਕ, ਨਵੇਂ ਲੋਕੀ ਘਰ ਬਣਾਈ ਜਾ ਰਹੇ ਨੇ, ਤੇ ਫਿਰ ਇਹ ਬਰਬਾਦ ਹੀ ਹੋਣਾ ਨਾ ਸਾਰਾ ਕੁਝ। ਇਹ ਦੇਖੋ ਤੁਸੀਂ, ਕੋਈ ਇਸ ਤਰ੍ਹਾਂ ਦਾ ਬਣਾ ਸਕਦਾ ਅੱਜ ਕੱਲ੍ਹ ਮਿਸਤਰੀ? ਇਹ ਦੇਖੋ ਕਿੱਥੇ ਕਿਤੇ ਫੁੱਲ ਬਣਾ ਛੜੇ ਨੇ। ਇਹਨੂੰ ਕਹਿੰਦੇ ਨੇ ਰੀਝਾਂ ਨਾਲ ਘਰ ਬਣਾਉਣੇ, ਠੀਕ ਹੈ ਜੀ। ਇਹ ਦੇਖੋ ਤੁਸੀਂ, ਕਿਆ ਬਾਤ ਹੈ। ਇਹ ਜਨਾਬ ਤੁਸੀਂ ਨਾਲ ਵੀਡੀਓ ਵੇਖੋ ਤੇ ਨਾਲੇ ਚੈਨਲ ਜਿਹਨੇ ਹਾਲੇ ਤੱਕ ਸਬਸਕ੍ਰਾਈਬ ਨਹੀਂ ਕੀਤਾ, ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਦਾ ਬਟਨ ਦਬਾਓ, ਤਾਂ ਕਿ ਜਿਹੜੀਆਂ ਮੇਰੀਆਂ ਅਛੂਤੀਆਂ ਵੀਡੀਓ, ਨਵੀਆਂ ਵੀਡੀਓ ਔਰ 47 ਦੀਆਂ ਯਾਦਾਂ ਨੇ ਉਹ ਤੁਹਾਨੂੰ ਮਿਲਦੀਆਂ ਰਹਿਣ, ਤੇ ਤੁਸੀਂ ਬਜ਼ੁਰਗਾਂ ਦੀਆਂ ਯਾਦਾਂ ਆਪਣੇ ਸੀਨੇ ਵਿੱਚ ਰੱਖੋ। ਇਹ ਦੇਖੋ, ਇੱਥੇ ਨਾਲ ਇੱਕ ਮੰਦਿਰ ਹੁੰਦਾ ਸੀ, ਮੰਦਿਰ ਖੈਰ ਬਿਲਕੁਲ ਖਤਮ ਹੋ ਗਿਆ, ਢਾਹ ਦਿੱਤਾ ਗਿਆ। ਬਹੁਤ ਉੱਚਾ ਮੰਦਿਰ ਸੀ, ਕਹਿੰਦੇ ਨੇ ਉਹਨੂੰ ਜਦੋਂ ਬਾਬਰੀ ਮਸਜਿਦ ਦਾ ਵਾਕਿਆ ਹੋਇਆ ਸੀ 92 ਦੇ ਵਿੱਚ, ਉਦੋਂ ਫਿਰ ਉਹਨੂੰ ਕਾਫੀ ਜਨਾਂ ਨੁਕਸਾਨ ਪਹੁੰਚਾਇਆ ਸੀ ਲੋਕਾਂ ਨੇ, ਔਰ ਫਿਰ ਉਹ ਮੰਦਿਰ ਹੁਣ ਖਤਮ ਹੋ ਚੁੱਕਿਆ ਹੈ।
ਤੇ ਇਹ ਜਨਾਬ ਉਹ ਚੌਕ ਮੰਦਿਰ ਚੌਕ ਤੇ ਇਹ ਸਾਹਮਣੇ ਬਾਜ਼ਾਰ ਜਿਹੜਾ ਕਿ ਅੱਜ ਵੀ ਮੌਜੂਦ ਤੇ ਹੈ, ਲੇਕਿਨ ਉਹ ਦੁਕਾਨਾਂ ਨਹੀਂ ਹੈਗੀਆਂ। ਸਿਰਫ 2-3 ਦੁਕਾਨਾਂ ਜਿਹੜੀਆਂ ਤੁਹਾਨੂੰ ਦਿਖਾਈਆਂ ਨੇ ਇਸ ਬਾਜ਼ਾਰ 'ਚ ਨੇ, ਤੇ 2-3 ਦੂਸਰੇ ਬਾਜ਼ਾਰ 'ਚ ਨੇ ਜਿਹੜੀਆਂ ਆਲਰੇਡੀ ਤੁਹਾਨੂੰ ਮੈਂ ਦਿਖਾਈਆਂ ਨੇ। ਠੀਕ ਹੈ ਜੀ, ਤੇ ਚੂੜ ਮੁੰਡਾ ਪਿੰਡ ਤੋਂ ਔਰੰਗਜ਼ੇਬ ਨੂੰ ਇਜਾਜ਼ਤ ਦਿਓ। ਨਵੀਂ ਵੀਡੀਓ ਨਾਲ ਫੇਰ ਤੁਹਾਡੀ ਖਿਦਮਤ 'ਚ ਹਾਜ਼ਰ ਹੋਵਾਂਗਾ। ਅੱਲਾ ਹਾਫਿਜ਼।